vandalization of another Hindu temple, and implied threat to a sitting MP, and remain vigilant as the upcoming Khalistan referendum in Calgary, sponsored by Sikhs for Justice, carries the potential of more strife in the region. कौंसलेट जनरल ਜਿਹੜਾ ਵੈਨਕੂਵਰ 'ਚ ਹੈ ਉਹਨੇ ਇਸ ਦੇ ਉੱਤੇ ਟਵੀਟ ਕੀਤਾ ਕਿ ਬਈ ਅਸੀਂ ਬਾਪ ਸ਼੍ਰੀ ਸਵਾਮੀ ਨਾਰਾਇਣ ਮੰਦਰ ਐਡਮਿੰਟਨ ਦੀ ਬੇਹਰਮਤੀ ਨੂੰ ਦੀ ਨਿਖੇਧੀ ਕਰਦੇ ਹਾਂ, ਜਿਹਦੇ ਤੇ ਐਂਟੀ ਇੰਡੀਆ ਗ੍ਰੈਫਿਟੀ ਲਿਖੀ ਗਈ, ਔਰ ਅਸੀਂ ਕੈਨੇਡੀਅਨ ਅਥਾਰਟੀਜ਼ ਨੂੰ ਤੋਂ ਇਹ ਮੰਗ ਕਰਦੇ ਹਾਂ ਕਿ ਇਸ ਘਟਨਾ ਦੀ ਫੌਰਨ ਉਹ ਜਾਂਚ ਕਰਨ। ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਗੁੱਸੇ 'ਚ ਹਾਂ ਇਸ ਐਕਟ ਦੇ ਨਾਲ, ਔਰ ਇਹ ਪ੍ਰੋ ਖਾਲਿਸਤਾਨ ਐਕਟਿਵਿਸਟ ਦਾ ਕੰਮ ਹੈ, ਔਰ ਕੈਨੇਡੀਅਨ ਅਥਾਰਟੀਜ਼ RCMP ਐਲਬਰਟਾ ਔਰ ਸੀਸਸ ਕੈਨੇਡਾ ਇਸ ਸਾਰੇ ਮਾਮਲੇ ਦੀ ਪੜਤਾਲ ਕਰੇ। ਟੈਰੀ ਡੋਗੋਇਡ ਉਹ ਕਹਿ ਰਿਹਾ ਜੀ ਮੈਨੂੰ ਬਹੁਤ ਧੱਕਾ ਲੱਗਾ ਮੈਂ ਜਦੋਂ ਬਾਪ ਸ਼੍ਰੀ ਸਵਾਮੀ ਨਾਰਾਇਣ ਮੰਦਰ ਐਡਮਿੰਟਨ ਦੀ ਵੈਂਡਲਾਈਜੇਸ਼ਨ ਦੀ ਖਬਰ ਦੇਖੀ ਹੈ, ਔਰ ਇਹ ਕਿਸੇ ਵੀ ਧਾਰਮਿਕ ਥਾਂ ਨੂੰ ਡੀਫੇਸ ਕਰਨਾ ਇਹ ਬੜਾ ਰਿਪਲਸਿਵ ਐਕਸ਼ਨ ਹੈ। ਇਹ ਕੈਨੇਡਾ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ, ਟੋਲਰੈਂਸ ਔਰ ਰਿਸਪੈਕਟ ਦੀਆਂ, ਉਸ ਦੇ ਖਿਲਾਫ ਹੈ। ਇਹ ਜਿਹੜਾ ਵੈਂਡਲਿਜ਼ਮ ਦਾ ਐਕਟ ਹੈ ਇਹ ਜਿਹੜਾ ਨਾਕਾਬਲੇ ਬਰਦਾਸ਼ਤ ਹੈ, ਇਹਦੇ ਨਾਲ ਹਿੰਦੂ ਕਮਿਊਨਿਟੀ ਦੇ ਜਜ਼ਬਾਤਾਂ ਨੂੰ ਬਹੁਤ ਠੇਸ ਲੱਗੀ ਹੈ, ਔਰ ਇਹ ਸੈਂਸਲੈਸ ਐਕਟ ਆਫ ਹੇਟ ਹੈ, ਔਰ ਰਾਈਜ਼ਿੰਗ ਟਾਈਡ ਆਫ ਹਿੰਦੂ ਫੋਬੀਆ ਅਕ੍ਰੋਸ ਕੈਨੇਡਾ। ਮੈਂ ਬਹੁਤ ਦੇਰ ਤੋਂ ਕਹਿ ਰਿਹਾ ਕਿ ਖਾਲਿਸਤਾਨੀ ਐਕਸਟ੍ਰੀਮਿਸਟ ਜਿਹੜੇ ਨੇ ਇਹ ਜੋ ਵੀ ਚਾਹਣ ਕਰਕੇ ਹੇਟ ਔਰ ਵਾਇਲੈਂਸ ਦੀਆਂ ਗੱਲਾਂ ਬਚ ਕੇ ਨਿਕਲ ਜਾਂਦੇ ਨੇ, ਔਰ ਮੈਂ ਇਹਨੂੰ ਫੇਰ ਰਿਕਾਰਡ ਦੇ ਉੱਤੇ ਕਹਿਣਾ ਚਾਹੁੰਦਾ ਕਿ ਹਿੰਦੂ ਕੈਨੇਡੀਅਨ ਜਿਹੜੇ ਨੇ ਉਹ ਬਹੁਤ ਇਸ ਵੇਲੇ ਸਖਤੇ ਦੇ ਵਿੱਚ ਨੇ। ਇਸ ਨੂੰ ਜੇ ਕੈਨੇਡੀਅਨ ਲਾ ਐਨਫੋਰਸਮੈਂਟ ਏਜੰਸੀਜ਼ ਨੇ ਗੰਭੀਰਤਾ ਨਾਲ ਨਾ ਲਿਆ ਤੇ ਇਸ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਹਿੰਦੂ ਕੈਨੇਡੀਅਨਸ ਦੇ ਖਿਲਾਫ ਫਿਜ਼ੀਕਲ ਐਕਸ਼ਨ ਵੀ, ਹੁਣ ਇਹ ਕੋਈ ਅਗਲੀ ਇਹਨਾਂ ਨੇ ਇੱਦਾਂ ਦੀ ਹਰਕਤ ਕਰਨੀ ਹੈ, ਇਹਨਾਂ ਨੂੰ ਲੱਗਦਾ ਵੀ ਇਹ ਜਿਹੜਾ ਇਹਨਾਂ ਦਾ ਸਾਰਾ ਡਰਾਮਾ ਹੈ ਉਹ ਤਾਂ ਆਲਰੇਡੀ ਐਕਸਪੋਜ਼ ਹੋ ਚੁੱਕਾ ਹੈ। ਵੈਂਡਲਾਈਜੇਸ਼ਨ ਤੁਸੀਂ ਡਿਕਸ਼ਨਰੀ ਮੀਨਿੰਗ ਦੇਖੋਗੇ ਜਿਹਦੇ 'ਚ ਭੰਨ ਤੋੜ ਹੁੰਦਾ, ਪਰ ਹੁਣ ਵੈਂਡਲਾਈਜੇਸ਼ਨ ਕੀ ਹੈ? ਬੈਬ ਸ਼੍ਰੀ ਸਵਾਮੀ ਨਾਰਾਇਣ ਮੰਦਰ ਉੱਤੇ ਲਿਖਿਆ ਹੋਇਆ, ਥੱਲੇ ਲਿਖਿਆ PM ਮੋਦੀ MP ਆਰੀਆ ਹਿੰਦੂ ਟੈਰਰਿਸਟ ਆਰ ਐਂਟੀ ਕੈਨੇਡਾ। ਮੰਦਰ ਦੇ ਵਿੱਚ ਕਿਸੇ ਦੀ ਮੂਰਤੀ ਨਹੀਂ ਤੋੜੀ ਹੁੰਦੀ, ਕੋਈ ਸ਼ੀਸ਼ੇ ਨਹੀਂ ਤੋੜੇ ਹੁੰਦੇ, ਕੋਈ ਕੁਝ ਨਹੀਂ ਹੁੰਦਾ। ਪੈਟਰਨ ਉਹੀ ਟੁੱਟੀ ਜਿਹੀ ਹਿੰਦੀ ਦੇ ਵਿੱਚ ਜਾਂ ਗਲਤ ਜਿਹੀ ਅੰਗਰੇਜ਼ੀ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੋਏਗਾ, ਜਾਂ ਮੋਦੀ ਨੂੰ ਟੈਰਰਿਸਟ ਕਿਹਾ ਹੋਏਗਾ, ਜਾਂ ਕੋਈ ਹੋਰ ਹੋਏਗਾ। ਇਸ ਤੋਂ ਬਿਨਾਂ ਕੁਝ ਨਹੀਂ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV24 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਕੱਲ੍ਹ ਸਾਨੂੰ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 23 ਜੁਲਾਈ 2024 8 ਸਾਵਨ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਪੈਲਫੋਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜਿਆ ਤਾਂ ਅਸਲ ਤੋਂ ਲਾਈਕ ਕਰੋ ਤੇ ਸ਼ੇਅਰ ਕਰੋ, ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ
ਜੋ TV84 ਦੀ ਲਾਈਵ ਸਟ੍ਰੀਮ ਹੈ, ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਰੀਲੈਂਡ ਤੋਂ ਸਰਦਾਰ ਹਰਜੀਤ ਸਿੰਘ ਜਰਾ ਵੱਲੋਂ। ਸੋ ਇਹ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਹੈ ਕਾਮਨਾ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜੀਤ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਰੈਫਰੈਂਡਮ ਜਿਹੜੇ ਖਾਲਿਸਤਾਨ ਦੀਆਂ ਜਿਹੜੀ ਵੋਟਾਂ ਨੇ ਪੈਣ ਜਾ ਰਹੀਆਂ ਨੇ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 28 ਜੁਲਾਈ ਨੂੰ ਕੈਲਗਰੀ ਕੈਨੇਡਾ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਜਿਹੜੀ ਵੋਟਾਂ ਨੇ ਉਹ ਪੈਣ ਜਾ ਰਹੀਆਂ ਨੇ, ਜਿਸ ਨੂੰ ਲੈ ਕੇ ਕੈਲਗਰੀ ਤੋਂ ਲੈ ਕੇ ਐਡਮਿੰਟਨ ਤੱਕ ਅਲਬਰਟਾ ਨਿਵਾਸੀਆਂ ਵਿੱਚ ਕਾਫੀ ਭਾਰੀ ਜਿਹੜਾ ਉਤਸ਼ਾਹ ਹੈ। ਸੋ ਭਾਰਤੀ ਖੁਫੀਆ ਏਜੰਸੀਆਂ ਜਿਹੜੀਆਂ ਨੇ ਰਾਹ ਨੇ ਫਿਰ ਉਹੀ ਖੇਡ ਖੇਡੀ ਹੈ ਜੋ ਕਿ ਪਿਛਲੇ ਰੈਫਰੈਂਡਮ ਤੋਂ ਪਹਿਲਾਂ ਉਹ ਖੇਡਦੇ ਆ ਰਹੇ ਨੇ। ਸੋ ਮਤਲਬ ਹਿੰਦੂਆਂ ਦੇ ਜਿਹੜੇ ਮੰਦਰਾਂ ਦੀਆਂ ਜਿਹੜੇ ਕੰਧਾਂ ਤੇ ਭੜਕਾਊ ਨਾਰੇ ਨੇ ਉਹ ਜਿਹੜੀ ਹੋ ਰਹੀ ਹੈ, ਨਾਅਰੇਬਾਜ਼ੀ ਜਿਹੜੀ ਹੋ ਰਹੀ ਹੈ, ਲਿਖੀ ਜਾ ਰਹੀ ਹੈ। ਸੋ ਫਿਰ ਇਸ ਨੂੰ ਮੰਦਰ ਵਿੱਚ ਕੀਤੀ ਭੰਨ ਤੋੜ ਕੇ ਜਿਹੜੀ ਤੋੜ ਕੀਤੀ ਜਾ ਰਹੀ ਹੈ ਉਹ ਖਾਲਿਸਤਾਨ ਦੇ ਖਾਤੇ ਵਿੱਚ ਜਿਹੜੀ ਉਹ ਪਾਈ ਜਾ ਰਹੀ ਹੈ। ਸੋ ਹੁਣ ਐਡਮਿੰਟਨ ਦੇ ਬੈਪਸ ਮੰਦਰ ਦੀ ਕੰਧ ਤੇ ਜਿਹੜੀ ਨਾਅਰੇਬਾਜ਼ੀ ਕੀਤੀ ਗਈ ਹੈ ਔਰ ਜਿਹੜੀ ਬਿਲਕੁਲ ਬੇਈਮਾਨੀ ਹੈ। ਸੋ ਜਿਹੜੀ ਕੈਨੇਡਾ ਦੇ ਹਿੰਦੂਤਵੀ MP ਜਿਹੜੇ ਚੰਦਰੇ ਸਵਾਮੀ ਤੋਂ ਲੈ ਕੇ ਹੁਣ ਤੱਕ ਹਿੰਦੂ ਜਥੇਬੰਦੀਆਂ ਇਸ ਨੂੰ ਵੱਡਾ ਇਸ਼ੂ ਬਣਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਜੀਤ ਸਿੰਘ ਮੈਰੀਲੈਂਡ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਬਹੁਤ ਸਾਰੇ ਵੀਰ ਜਿਹੜੇ ਸਪਾਂਸਰ ਕਰਦੇ ਨੇ ਉਹ ਜ਼ਾਹਰ ਹੈ ਸਾਡੇ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ 25-30 ਸਾਲ ਤੋਂ ਸੰਪਰਕ 'ਚ ਨੇ। ਪਰ ਕੁਝ ਐਸੀਆਂ ਰੂਹਾਂ ਨੇ ਜਿਹੜੀਆਂ ਬਿਲਕੁਲ ਖਾਮੋਸ਼ੀ ਦੇ ਨਾਲ ਕਿਰਤ ਕਰਨ ਵਾਲੇ ਔਰ ਆਪਣੀ ਬਿਲਕੁਲ ਵਾਹ ਵੀ ਨਾ ਚਾਹੁਣ ਵਾਲੇ ਨੇ, ਜਿਨ੍ਹਾਂ ਬਾਰੇ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੁੰਦੀ, ਪਰ ਉਹਨਾਂ ਦੀ ਫਾਈਨੈਂਸ਼ੀਅਲ ਹੈਲਪ ਸਾਡਾ ਹੌਸਲਾ ਵਧਾਉਂਦੀ ਹੈ। ਉਹਨਾਂ ਦੇ ਵਿੱਚ ਹੀ ਵੀਰ ਹਰਜੀਤ ਸਿੰਘ ਨੇ ਮੈਰੀਲੈਂਡ। ਇਹ ਕਦੇ ਇਹਨਾਂ ਦਾ ਫੋਨ ਨੰਬਰ ਵੀ ਇਹਨਾਂ ਦੀ ਲਿਖਤ ਦੇ ਵਿੱਚ ਨਹੀਂ ਹੁੰਦਾ ਔਰ ਚੈੱਕ ਤੇ ਵੀ ਫੋਨ ਨੰਬਰ ਨਹੀਂ ਹੈ, ਲੇਕਿਨ ਇਹ ਰੈਗੂਲਰਲੀ ਪਿਛਲੇ 2 ਮਹੀਨੇ ਤੋਂ ਲਗਾਤਾਰ, ਉਸ ਤੋਂ ਪਹਿਲਾਂ ਵੀ ਇਹਨਾਂ ਦੀ ਮਦਦ ਰਹੀ ਹੈ। ਸੋ ਮੇਰੇ ਕੋਲ ਉਹ ਅਲਫਾਜ਼ ਨਹੀਂ ਨੇ ਜਿਹੜੇ ਇਸ ਕਿਸਮ ਦੇ ਨਿਸ਼ਕਾਮ ਵੀਰ ਭੈਣਾਂ ਜਿਹੜੇ ਮਦਦ ਕਰਦੇ ਨੇ, ਉਹਨਾਂ ਦਾ ਅਸੀਂ ਹਮੇਸ਼ਾ ਹੀ ਸਾਡਾ ਰੋਮ ਉਹਨਾਂ ਦਾ ਰਿਣੀ ਹੈ ਔਰ ਇਹੀ ਸਾਡਾ ਅਸਲੀ ਸਰਮਾਇਆ ਵੀ ਹੈ। ਜਦੋਂ ਅਸੀਂ ਰੀਅਲ ਕੈਪੀਟਲ ਕਹਿੰਦੇ ਹਾਂ ਉਹ ਇਹੀ ਨੇ। ਹਾਲਾਂ ਸਾਡੇ ਕੁਝ ਵੀਰਾਂ ਨੂੰ ਲੱਗੇਗਾ ਕਿ ਜੀ ਤੁਸੀਂ ਸਪਾਂਸਰਸ਼ਿਪ ਦੇ ਉੱਤੇ ਜ਼ਿਆਦਾ ਵਕਤ ਲਾਉਂਦੇ ਹੋ। ਮੈਂ ਸਮਝਦਾ ਹਾਂ ਵੀ ਜੇ ਇਹ ਸਾਡੇ ਸਪਾਂਸਰ ਨਾ ਹੋਣ ਤਾਂ ਜਿਹੜਾ ਤੁਹਾਨੂੰ 1.5-2 ਘੰਟੇ ਔਰ 24 ਘੰਟੇ TV84 ਸੁਣਨ ਨੂੰ ਦੇਖਣ ਨੂੰ ਮਿਲਦਾ ਉਹ ਨਹੀਂ ਹੋਏਗਾ। ਇਹ ਇਹਨਾਂ ਦੀ ਬਦੌਲਤ ਹੀ ਜਿਹੜਾ ਇਸ ਦੀ ਕੰਟੀਨਿਊਟੀ ਹੈ। ਔਰ ਮੈਂ ਸਮਝਦਾ ਹਾਂ ਵੀ 2 ਲਫ਼ਜ਼ ਹੁੰਦੇ ਨੇ, ਇੱਕ ਖੁਸ਼ਾਮਦ ਔਰ ਇੱਕ ਐਡਮੀਰੇਸ਼ਨ, ਜਿਸ ਨੂੰ ਅਸੀਂ ਜਿਹੜਾ ਉਹ ਪ੍ਰਸ਼ੰਸਾ ਕਹਿੰਦੇ ਹਾਂ। ਵੈਸੇ ਗੁਰਮਤ ਦੇ ਵਿੱਚ ਉਸਤਤ ਨਿੰਦਾ ਦਊ ਬਿਵਰਜਤ, ਇਹ ਦੋਨਾਂ ਦੀ ਮਨਾਹੀ। ਇਸ ਲਈ ਉਸਤਤ ਇੱਕ ਐਡਮੀਰੇਸ਼ਨ ਜਾਂ ਪ੍ਰਸ਼ੰਸਾ ਉਹ ਹੈ ਜਿਹੜੇ ਕਿਸੇ 'ਚ ਗੁਣ ਨੇ ਜੋ ਕੋਈ ਕਰਦਾ ਹੈ। ਇੱਕ ਹੈ ਜਿਹੜਾ ਤੁਸੀਂ ਖੁਸ਼ਾਮਦ ਦੇ ਲਈ ਕਿਸੇ ਨੂੰ ਜਸਟ ਖੁਸ਼ ਕਰਨ ਦੇ ਲਈ ਉਸ ਬਾਰੇ ਉਹ ਕੁਝ ਕਹਿੰਦੇ ਹੋ ਪੋਜ਼ਿਟਿਵ, ਜਿਹੜਾ ਉਹ ਨਹੀਂ ਹੈ। ਇਸੇ ਤਰ੍ਹਾਂ ਇੱਕ ਪਾਸੇ ਆਲੋਚਨਾ ਹੈ। ਹੁਣ ਜਦੋਂ ਤੁਸੀਂ ਕਿਸੇ ਧਾਰਮਿਕ ਪਖੰਡ ਦਾ ਜਿਹੜਾ ਉਹ ਪੋਲ ਖੋਲ੍ਹਦੇ ਹੋ ਤੇ ਕਈ ਕਹਿਣਗੇ ਕਿ ਜੀ ਸੰਤ ਕੀ ਨਿੰਦਾ, ਸੰਤ ਕਾ ਨਿੰਦਕ ਮਹਾ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਉਹ ਸਾਰੇ ਉਹਨਾਂ ਪਖੰਡੀਆਂ ਦੇ ਹੱਕ ਦੇ ਵਿੱਚ ਉਹ ਪਹਿਲੀ ਗੱਲ ਤੇ ਨਿੰਦਿਆ ਉਹ ਹੁੰਦੀ ਹੈ ਕਿ ਜਿਹੜੀ ਕਿਸੇ ਬਾਰੇ ਉਹ ਕੁਝ ਕਹਿਣਾ ਜਿਹੜਾ ਉਹ ਨਹੀਂ ਹੈ। ਬਾਕੀ ਤੇ ਗੁਰੂ ਨਾਨਕ ਸਾਹਿਬ ਨੇ ਜੇ ਆਪਣੇ ਵੇਲੇ ਦੇ ਬ੍ਰਾਹਮਣਾਂ ਨੂੰ, ਕਾਜ਼ੀਆਂ ਨੂੰ, ਮੁੱਲਾਂ ਨੂੰ, ਜੋਗੀਆਂ ਨੂੰ ਵੰਗਾਰਿਆ, ਉਹਨਾਂ ਨੂੰ ਕਿਹਾ ਕਿ ਭਾਈ ਆ ਤੁਹਾਡਾ ਰਸਤਾ ਗਲਤ ਹੈ, ਤੇ ਉਹ ਨਿੰਦਾ ਨਹੀਂ ਹੈ। ਉਹ ਉਹਨਾਂ ਨੂੰ ਉਹਨਾਂ ਦੀ ਔਕਾਤ ਦੱਸਣਾ ਹੈ ਤੇ ਲੋਕਾਂ ਨੂੰ ਵੀ ਇਹ ਦੱਸਣਾ ਹੈ ਕਿ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਆਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ, ਅੰਧ ਤੀਨੇ ਉਜਾੜੇ ਕਾ ਬੰਦ। ਕਿ ਇਹਨਾਂ ਦੇ ਮਗਰ ਲੱਗੋਗੇ
ਤੇ ਉਜਾੜੇ ਦਾ ਥਾਂ ਹੈ। ਸੋ ਮੈਂ ਸਮਝਦਾ ਕਿ ਸਾਡਾ ਫਰਜ਼ ਬਣਦਾ, ਨੈਤਿਕਤਾ ਵੀ ਹੁੰਦੀ ਹੈ, ਅਸੀਂ ਉਸ ਕਲਚਰ ਨਾਲ ਜਾਂ ਉਸ ਤਹਿਜ਼ੀਬ ਨਾਲ ਸੰਬੰਧਿਤ ਲੋਕ ਹੈ ਜਿੱਥੇ ਹੁੰਦਾ ਹੈ ਵੀ ਜੇ ਕਿਸੇ ਨੇ ਤੁਹਾਨੂੰ ਪਾਣੀ ਦਾ ਗਲਾਸ ਪਿਆਇਆ ਤੇ ਤੁਹਾਨੂੰ ਲੱਗਦਾ ਹੈ ਕਿ ਭਾਈ ਜਦੋਂ ਸਾਨੂੰ ਕਿਤੇ ਮੌਕਾ ਮਿਲਿਆ ਅਸੀਂ ਇਹਨੂੰ ਦੁੱਧ ਪਿਆਵਾਂਗੇ। ਸੋ ਮੈਂ ਸਮਝਦਾ ਵੀ ਇਹ ਜ਼ਰੂਰੀ ਵੀ ਹੁੰਦਾ ਹੈ ਕਿ ਜਿਹੜੇ ਇਸ ਮੌਕੇ ਦੇ ਉੱਤੇ ਜਿਨ੍ਹਾਂ ਦੀ ਬਦੌਲਤ ਅਸੀਂ 12 ਸਾਲਾਂ ਤੋਂ ਇਸ ਸਫ਼ਰ ਨੂੰ ਤੈਅ ਕਰ ਪਾਏ ਹਾਂ, ਬੇਸ਼ੱਕ ਅੱਜ ਅਸੀਂ ਕ੍ਰਾਈਸਿਸ 'ਚ ਇੱਕ ਆਪਣੀ ਕਿਸਮ ਦਾ ਕਰੰਚ ਚੱਲ ਰਿਹਾ, ਪਰ ਫਿਰ ਵੀ ਵੀਰ ਹਰਜੀਤ ਸਿੰਘ ਵਰਗੇ ਵੀਰ ਨੇ ਜਿਨ੍ਹਾਂ ਨੇ ਸਾਨੂੰ ਹਮੇਸ਼ਾ ਹੌਸਲਾ ਦਿੱਤਾ ਔਰ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਜਦੋਂ ਵੀ ਮੁੱਖ ਤੌਰ 'ਤੇ ਅਸੀਂ ਪਿਛਲੇ ਆਲਮੋਸਟ 2.5 ਸਾਲ ਦੇ ਪੀਰੀਅਡ ਤੋਂ, ਜਦੋਂ ਤੋਂ ਕੋਵਿਡ ਤੋਂ ਬਾਅਦ ਪਹਿਲਾ ਰੈਫਰੈਂਡਮ UK ਦੇ ਵਿੱਚ ਹੋਇਆ, ਉਹਦੇ ਤੋਂ ਲੈ ਕੇ ਹੁਣ ਤੱਕ ਜਿਹੜਾ ਕਿ ਹੁਣ 28 ਜੁਲਾਈ ਨੂੰ ਕੈਲਗਰੀ ਦੇ ਵਿੱਚ ਹੋਣ ਜਾ ਰਿਹਾ, ਉਸ ਦੇ ਵਿੱਚ ਇੱਕ ਪੈਟਰਨ ਦੇਖਦੇ ਹਾਂ। ਇੱਕ ਪੈਟਰਨ ਲਫ਼ਜ਼ ਨੂੰ ਜਦੋਂ ਕਿਹਾ ਜਾਏ ਕਿ ਵੀ ਜਦੋਂ ਅਮਰੀਕਾ ਜਾਂ ਵੈਸਟਰਨ ਤਾਕਤਾਂ ਵੀ ਕੋਈ ਸੀਰੀਅਲ ਕਿਲਰ ਹੁੰਦਾ ਹੈ ਜਿਹੜਾ ਕਿ ਜਿਹਨੇ ਬਹੁਤ ਸਾਰਿਆਂ ਨੂੰ ਮਾਰਿਆ ਹੁੰਦਾ, ਉਹਦਾ ਉਹ ਪੈਟਰਨ ਦੇਖਦੇ ਨੇ। ਪੈਟਰਨ ਹੁੰਦਾ ਹੈ ਕਿ ਵੀ ਉਹਦਾ ਅਟੈਕ ਦਾ ਟਾਈਮ ਕੀ ਹੁੰਦਾ ਹੈ। ਬਹੁਤ ਵਾਰ ਹੋਏਗਾ ਜੀ ਉਹ ਅੱਧੀ ਰਾਤ ਨੂੰ ਨਿਕਲਿਆ, ਫਿਰ ਇਹ ਹੁੰਦਾ ਜੀ ਉਹ ਕਿਹਨੂੰ ਟਾਰਗੇਟ ਕਰੇਗਾ, ਸਿੰਗਲ ਵੂਮਨ ਨੂੰ ਕਰੇਗਾ, ਕਿਸੇ ਖਾਸ ਰੇਸ ਵਾਲੇ ਨੂੰ ਕਰੇਗਾ, ਕਿਸੇ ਨਸਲ ਨੂੰ ਕਰੇਗਾ, ਜਾਂ ਉਹਨਾਂ ਦਾ ਪੈਟਰਨ ਕੀ ਹੈ। ਫਿਰ ਜਿਹਨੂੰ ਉਹ ਮਾਰਦਾ ਹੈ ਉਸ ਤੋਂ ਬਾਅਦ ਉਹਦਾ ਉੱਥੇ ਕੀ ਬਿਹੇਵ ਹੁੰਦਾ ਹੈ ਜਾਂ ਕੀ ਉਹ ਪੈਡ ਛੱਡ ਜਾਂਦਾ ਹੈ। ਸੋ ਇਹ ਪੈਟਰਨ ਹੁੰਦਾ ਹੈ। ਸੋ ਕਿਸੇ ਵੀ ਕ੍ਰਾਈਮ ਨੂੰ ਸਮਝਣ ਦੇ ਲਈ ਉਸ ਪੈਟਰਨ ਨੂੰ ਜਿਹੜਾ ਉਹ ਸਮਝਣਾ ਜ਼ਰੂਰੀ ਹੁੰਦਾ ਹੈ। ਤੇ ਜਿਹੜਾ ਤੁਹਾਨੂੰ ਨੇਕਡ ਅੱਖਾਂ ਨਾਲ ਨਜ਼ਰ ਆ ਰਿਹਾ ਹੋਏ, ਜਿਹਦੇ ਲਈ ਕੋਈ ਇਨਵੈਸਟੀਗੇਸ਼ਨ ਦੀ ਲੋੜ ਨਾ ਹੋਏ, ਉਹਦੇ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹੁੰਦੇ ਹਾਂ ਵੀ ਚੋਰ ਬੜਾ ਕੱਚਾ ਹੈ ਜਾਂ ਕਾਤਲ ਬੜਾ ਕੱਚਾ ਹੈ ਕਿ ਭਾਈ ਉਹ ਤਾਂ ਸਭ ਕੁਝ ਹੀ ਨਜ਼ਰ ਆ ਰਿਹਾ। ਹੁਣ ਜੇ ਇਹਨਾਂ 2.5 ਸਾਲਾਂ ਦੇ ਵਿੱਚ ਭਾਰਤੀ ਏਜੰਸੀਆਂ ਦਾ ਪੰਜਾਬ ਦਾ ਪੈਟਰਨ ਦਾ ਸਾਨੂੰ ਪਤਾ ਹੈ, ਅਸੀਂ ਪਿਛਲੇ 40 ਸਾਲ ਤੋਂ ਦੇਖਦੇ ਹਾਂ ਕਿ ਵੀ ਉਹਨਾਂ ਨੇ ਜਦੋਂ ਚੋਣਾਂ ਨੇੜੇ ਆਉਣੀਆਂ ਨੇ, 15 ਅਗਸਤ 26 ਜਨਵਰੀ ਨੇੜੇ ਆਉਣਾ, ਉਦੋਂ ਪਹਿਲਾਂ ਉਹਨਾਂ ਨੇ ਸਟੋਰੀਆਂ ਪਲਾਂਟ ਕਰਾਉਣੀਆਂ ਸ਼ੁਰੂ ਕਰ ਦੇਣੀਆਂ ਨੇ ਕਿ ਵੀ ਉੱਥੋਂ ਪਾਕਿਸਤਾਨ 'ਚੋਂ ਲਸ਼ਕਰ ਤਾਇਬਾ ਵਾਲਾ ਕੋਈ ਗਰੁੱਪ ਨਿਕਲ ਆਇਆ, ਕੋਈ ਸਿੱਖ ਅੱਤਵਾਦੀਆਂ ਦਾ ਦਿੱਲੀ 'ਚ ਹਮਲਾ ਹੋ ਸਕਦਾ, ਫਲਾਣੀ ਥਾਂ 'ਤੇ ਹੋ ਸਕਦਾ। ਫਿਰ 4 ਦਿਨ ਪਹਿਲਾਂ ਤੱਕ ਪਹੁੰਚਦੇ ਅਰੈਸਟ ਕਰ ਲਈਆਂ ਜਾਂਦੀਆਂ ਨੇ ਕਿ ਜੀ ਉਹ ਤਾਂ ਫਲਾਣੀ ਥਾਂ 'ਤੇ ਫੜ ਲਏ ਗਏ 4 ਖੂੰਖਾਰ ਅੱਤਵਾਦੀ, ਅਦਰਵਾਈਜ਼ ਉਹਨਾਂ ਨੇ ਦਿੱਲੀ 'ਚ ਜਾ ਕੇ ਕੋਹਰਾਮ ਮਚਾ ਦੇਣਾ ਸੀ। ਉਹ ਪੈਟਰਨ ਔਰ ਫਿਰ ਜੋ ਹੀ 15 ਅਗਸਤ 26 ਜਨਵਰੀ ਖਤਮ ਹੁੰਦਾ ਉਹ ਖਬਰਾਂ ਵੀ ਗਾਇਬ ਹੋ ਜਾਂਦੀਆਂ। ਔਰ ਦੂਸਰਾ ਸੋ ਉਹ ਉਹਨਾਂ ਦਾ ਇੱਕ ਪੈਟਰਨ ਉੱਥੇ ਬਿਲਕੁਲ, ਔਰ ਤੁਸੀਂ ਪਿਛਲੇ 40 ਸਾਲਾਂ ਤੋਂ ਹੀ ਜੇ ਜੂਨ 84 ਜਾਂ ਉਸ ਤੋਂ ਵੀ ਈਵਨ ਪਹਿਲਾਂ ਦਾ ਦੇਖੋਗੇ ਤੇ ਤੁਹਾਨੂੰ ਉਹ ਸਾਫ਼ ਨਜ਼ਰ ਆ ਜਾਂਦਾ। ਬਾਹਰ ਜੇ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਹੀ ਅਸੀਂ ਫੋਕਸ ਕਰਕੇ ਕਹਿਣਾ ਹੋਏ ਤੇ ਇਹ ਪੈਟਰਨ ਹੁਣ ਇੰਨਾ ਕੁ ਅੰਡਰਸਟੈਂਡੇਬਲ ਹੈ ਕਿ ਮੈਂ ਸਮਝਦਾ ਹਾਂ ਵੀ ਇਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ 'ਚ ਖਾਸ ਤੌਰ 'ਤੇ ਕਿਉਂਕਿ ਰਿਸਰਚ ਐਂਡ ਐਨਾਲਿਸਿਸ ਵਿੰਗ ਹੈ ਜਿਹੜੀ ਆਊਟਸਾਈਡ ਇੰਡੀਆ ਪਲਾਂਟ ਕਰਦੀ ਹੈ ਸਾਰਾ ਜੋ ਵੀ ਇਹਨਾਂ ਦਾ ਮਰਡਰ ਪਲਾਟਸ ਨੇ ਜਾਂ ਇੰਟੈਲੀਜੈਂਸ ਗੈਦਰਿੰਗ ਹੈ। ਤਾਂ ਮੈਨੂੰ ਇਹ ਲੱਗਦਾ ਕਿ ਕੋਈ ਪੰਜਾਬ ਪੁਲਿਸ ਦਾ ਹੌਲਦਾਰ ਜਿਵੇਂ ਇਸ ਸਾਰੇ ਨੂੰ ਹੈਡ ਕਰ ਰਿਹਾ ਹੋਵੇ, ਕਿਉਂਕਿ ਇੱਕ ਪਾਸੇ ਅਜੀਤ ਡੋਵਾਲ ਨੂੰ ਸਪਾਈ ਮਾਸਟਰ ਔਰ ਇੰਨਾ ਵੱਡਾ ਉਹਨੇ ਆਪਰੇਸ਼ਨ ਬਲੈਕ ਥੰਡਰ ਨੂੰ ਹੈਡ ਕੀਤਾ, ਉਹਨੇ ਪਾਕਿਸਤਾਨ 'ਚ ਜਾ ਕੇ ਕੀਤਾ, ਉਹ ਮੁੱਲਾ ਬਣ ਕੇ ਇੰਨਾ ਕੀਤਾ ਜਾਂਦਾ ਹੈ। ਮੈਂ ਸਮਝਦਾ ਹਾਂ ਵੀ ਇਹ ਜੇ ਥੋੜ੍ਹੀ ਬਹੁਤ ਵੀ ਕੈਪੇਬਿਲਿਟੀ ਅਜੀਤ ਡੋਵਾਲ 'ਚ ਹੋਏ ਤੇ ਆ ਜਿੰਨੇ ਵੀ ਇਹ ਬਾਹਰਲੇ ਇਸ ਕਿਸਮ ਦੇ ਐਕਟ ਕਰਾਉਣ ਵਾਲੇ ਨੇ ਤਾਂ ਸਾਰੇ ਫਾਇਰ ਕੀਤੇ ਹੋਣ। ਇੰਨਾ ਬਚਕਾਨਾ ਕੰਮ ਵੀ ਉਹ ਚੋਰੀ ਕਾਹਦੀ ਜਿਹੜੀ ਫੜੀ ਜਾਏ ਔਰ ਉਹ ਕੰਸਪੀਰੇਸੀ ਕਾਹਦੀ ਜਿਹੜੀ ਇਫੈਕਟ ਹੋਣ ਤੋਂ ਵੀ ਪਹਿਲਾਂ ਨਜ਼ਰ ਆਏ ਕਿ ਭਾਈ ਦਾ ਇਹ ਪਿੱਛੇ ਕੌਣ ਹੋ ਸਕਦਾ। ਔਰ ਉਹ ਅਸੀਂ ਦੇਖਦੇ ਹਾਂ ਵੀ ਉਹੀ ਪੈਟਰਨ ਜਿਹੜਾ ਪੈਟਰਨ ਲੰਡਨ ਦੇ ਉਸ ਰੈਫਰੈਂਡਮ ਤੋਂ ਸ਼ੁਰੂ ਹੋਇਆ, ਯੂਰਪ ਦੇ ਵਿੱਚ ਵੀ, ਫਿਰ ਅਸੀਂ ਜਦੋਂ ਟੋਰਾਂਟੋ ਦੇ ਵਿੱਚ ਹੁੰਦਾ ਰੈਫਰੈਂਡਮ, ਫਿਰ ਸਰੀ ਦੇ ਵਿੱਚ ਹੁੰਦਾ, ਫਿਰ ਆਸਟ੍ਰੇਲੀਆ ਦੇ ਵਿੱਚ ਮੈਲਬਰਨ, ਬ੍ਰਿਸਬੇਨ, ਫਿਰ ਅਸੀਂ ਸੈਨ ਫਰਾਂਸਿਸਕੋ ਔਰ ਸੈਕਰਾਮੈਂਟੋ ਦੇ ਹਵਾਲੇ ਨਾਲ ਵੀ ਦੇਖਿਆ। ਇੱਕ ਕਾਮਨ ਘਟਨਾ ਕੁਛ ਦਿਨ ਪਹਿਲਾਂ ਹੋਣੀ ਔਰ ਉਹਦੇ 'ਚ ਵੀ ਕੋਈ ਮੰਦਰ, ਕੋਈ ਜਗਨਨਾਥ ਦਾ ਮੰਦਰ, ਕੋਈ ਸ਼ਿਵਜੀ ਦਾ ਮੰਦਰ, ਕੋਈ ਮਾਤਾ ਵੈਸ਼ਨੋ ਦੇਵੀ ਦਾ ਮੰਦਰ ਜਾਂ ਕੋਈ ਟਾਰਗੇਟ ਨਹੀਂ ਕੀਤਾ ਜਾਂ ਉਹੀ ਅਕਸ਼ਧਾਮ ਬਾਪਸ ਦਾ ਜਿਹੜੇ ਟੈਂਪਲ ਨੇ ਉਹਨਾਂ ਨੂੰ ਬੋਚਨ ਸਵਾਸੀ ਅਕਸ਼ਰ
ਪੁਰਸ਼ੋਤਮ ਸੰਸਥਾ, ਇਹ ਇਹਨਾਂ ਦੀ ਐਬਰੀਵੇਸ਼ਨ ਬਣਦੀ ਹੈ ਬੈਪਸ ਦੇ। ਔਰ ਮੈਨੂੰ ਹਾਲਾਂ ਵਿਦਨ ਗੁਜਰਾਤ ਇਹ ਜਿਹੜੇ ਬੈਪਸ ਵਾਲੇ ਨੇ ਇਹਨਾਂ ਨੂੰ ਐਂਟੀ ਹਿੰਦੂ ਐਲਾਨਿਆ ਹੋਇਆ ਹੈ। ਇਹਨਾਂ ਦੇ ਖਿਲਾਫ ਜਿਹੜਾ ਹੈ ਉਹ ਕਾਫੀ ਪ੍ਰਚਾਰ ਉਹਨਾਂ ਦੇ ਮੁਰਾਰੀ ਬਾਪੂ ਤੇ ਫਲਾਣੇ ਢਿਮਕੇ ਸਾਰੇ ਕਰਦੇ ਨੇ। ਪਰ ਇਹ ਜਿਹੜੇ ਬਾਹਰ ਸਾਰੇ ਬੈਪਸ ਮੰਦਰ ਨੇ, ਮੈਨੂੰ ਕਦੇ ਇਹ ਵੀ ਭੁਲੇਖਾ ਨਹੀਂ ਰਿਹਾ ਕਿ ਇਹ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੇ ਹੈੱਡਕੁਆਟਰ ਨੇ। ਹੁਣ ਪਹਿਲੀ ਗੱਲ ਤਾਂ ਕੋਈ ਵੀ ਸਿੱਖ ਕਦੇ ਵੀ ਮੰਦਰ, ਮਸੀਤ, ਗਿਰਜਾ, ਸ਼ਵਾਲਾ ਉਸ ਦੀ ਬੇਹੁਰਮਤੀ ਕਰਨੀ ਇਹ ਸੋਚ ਵੀ ਨਹੀਂ ਸਕਦਾ, ਪਹਿਲੀ ਗੱਲ। ਦੂਸਰਾ ਪਾਰਟ ਅਸੀਂ ਦੇਖਦੇ ਹਾਂ ਵੀ ਇਹਨਾਂ ਸਾਰੀਆਂ ਘਟਨਾਵਾਂ 'ਚ, ਜੇ ਮੈਂ ਗਲਤ ਨਾ ਹੋਵਾਂ ਤਾਂ ਆਲਮੋਸਟ 100% ਹੀ ਜਿਹੜੇ ਅਕਸ਼ਰਧਾਮ ਵੀ ਇਹਨਾਂ ਨੂੰ ਕਹਿੰਦੇ ਨੇ, ਕਿਸੇ ਸਵਾਮੀ ਦੇ ਨਾਲ ਜੁੜਿਆ ਹੋਇਆ ਜਿਹੜਾ ਆਪਣੇ ਆਪ ਨੂੰ ਵਿਸ਼ਨੂੰ ਦਾ ਅਵਤਾਰ ਕਹਿੰਦਾ ਹੈ। ਔਰ ਮੁੱਖ ਧਾਰਾ ਹਿੰਦੂ ਨਫ਼ਰਤ ਕਰਦੇ ਨੇ ਕਿ ਜੀ ਇਹ ਤਾਂ ਆਪਣੇ ਆਪ ਨੂੰ ਜਿਹੜਾ ਹੈ ਵਿਸ਼ਨੂੰ ਬਣਿਆ ਹੋਇਆ ਜਾਂ ਦੂਸਰਾ ਕੀਤਾ ਹੋਇਆ, ਗੀਤਾ ਨੂੰ ਆਧਾਰ ਬਣਾਉਂਦੇ ਨੇ ਪ੍ਰੀਚ ਕਰਨ ਲਈ। ਪਰ ਜਿਸ ਲੈਵਲ ਦੀਆਂ ਇਹਨਾਂ ਦੀਆਂ ਇਮਾਰਤਾਂ ਨੇ, ਮਿਲੀਅਨਸ ਆਫ ਡਾਲਰਸ, ਕਦੇ ਇਹ ਵੀ ਨਹੀਂ ਕਿਸੇ ਨੇ ਦੇਖਿਆ ਵੀ ਕਿੱਥੋਂ ਇਕੱਠੇ ਹੁੰਦੇ ਨੇ। ਪਰ ਇਹ ਜਦੋਂ ਅਸੀਂ ਏਜੰਸੀਆਂ ਦਾ ਨੈਟਵਰਕ ਦੇਖਦੇ ਹਾਂ, ਇੱਕ ਜ਼ਮਾਨੇ ਦੇ ਵਿੱਚ ਇਹ ਗੱਲ ਨੋਨ ਸੀ ਕਿ ਆ ਜਿਹੜੀ ਮੂਵਮੈਂਟ ਹਰੇ ਰਾਮਾ ਹਰੇ ਕ੍ਰਿਸ਼ਨਾ ਵਾਲੀ ਹੈ, ਇਹ ਜਿਹਦੇ ਥੱਲੇ ਸਾਰੇ ਸਵਾਮੀ ਜਿਹੜੇ ਗੋਰੇ ਔਰ ਦੂਜੇ ਢੋਲਕੀ ਲੈ ਕੇ ਤੇ ਸਿਰ ਜਿਹੜੇ ਨੇ ਉਹ ਅਧਵਾਣੇ ਵਾਂਗ ਕੱਢ ਕੇ ਸੜਕਾਂ ਦੇ ਉੱਤੇ ਦੂਜੇ ਨੱਚਦੇ ਸੀ। ਬਾਅਦ ਹਾਲਾਂ ਇਹਨਾਂ ਦੇ ਉੱਤੇ ਕ੍ਰਾਈਮ ਜਾਂ ਡਰੱਗਸ ਦੂਜੇ ਵੀ ਚਾਰਜ ਲੱਗੇ, ਪਰ ਕੋਈ ਇਹਨੂੰ CIA ਨਾਲ ਜੋੜ ਕੇ ਦੇਖਦਾ ਸੀ, ਕੋਈ ਹੋਰ। ਸੋ ਇਹ ਬਹੁਤ ਵਾਰ ਇਹ ਜਿਹੜੀਆਂ ਵੱਡੀਆਂ ਏਜੰਸੀਆਂ ਦੇ ਆਪਰੇਸ਼ਨ ਹੁੰਦੇ ਨੇ, ਇਹਨਾਂ ਦਾ ਇੱਕ ਆਪਣੇ ਕਿਸਮ ਦਾ ਢੰਗ ਤਰੀਕਾ ਹੁੰਦਾ ਜਿਹਦੇ ਰਾਹੀਂ ਉਹ ਆਪਣੀ ਜਿਹੜੀ ਇੰਟੈਲੀਜੈਂਸ ਗੈਦਰਿੰਗ ਕਰਦੇ ਨੇ। ਔਰ ਇਹ ਸੇਫ ਵੀ ਹੁੰਦਾ ਕਿਉਂਕਿ ਹਰੇ ਰਾਮਾ ਹਰੇ ਕ੍ਰਿਸ਼ਨਾ ਮੂਵਮੈਂਟ ਜਿਸ ਅੰਦਾਜ਼ ਦੇ ਵਿੱਚ ਈਵਨ ਰਸ਼ੀਆ ਔਰ ਦੂਜੇ ਤੱਕ ਵੀ ਪਹੁੰਚਾਈ ਗਈ, ਕਿਉਂਕਿ ਇਹ ਕਮਿਊਨਿਸਟ ਸਟੇਟਾਂ 'ਚ ਇੰਟੈਲੀਜੈਂਸ ਕਲੈਕਟਿੰਗ ਸੌਖਾ ਨਹੀਂ ਸੀ। ਹੁਣ ਇਸੇ ਤਰ੍ਹਾਂ ਜੇ ਤੁਸੀਂ ਇਹਨਾਂ ਦਾ ਬੈਪਸ ਦਾ ਦੇਖੋਗੇ ਕਿ ਆਲਮੋਸਟ ਖਾਲਿਸਤਾਨ ਰੈਫਰੈਂਡਮ ਤੋਂ ਪਹਿਲਾਂ ਹੁੰਦਾ ਕੀ ਹੈ ਕਿ ਖਬਰ ਹੀ ਅਗਲੇ ਦਿਨ ਇਹਨਾਂ ਦੇ ਮੀਡੀਆ 'ਚ ਲੱਗਦੀ ਹੈ। ਹੁਣ ਜਿਹੜੀ ਟੈਂਪਲ ਵੈਂਡਲਾਈਜੇਸ਼ਨ, ਔਰ ਉਹਦੇ 'ਚ ਇੱਕ ਪੈਟਰਨ ਹੋਰ ਹੋਏਗਾ ਕਿ ਕੋਈ ਮੰਦਰ ਦੇ ਵਿੱਚ ਕਿਸੇ ਦੀ ਮੂਰਤੀ ਨਹੀਂ ਤੋੜੀ ਹੁੰਦੀ, ਕੋਈ ਸ਼ੀਸ਼ੇ ਨਹੀਂ ਤੋੜੇ ਹੁੰਦੇ, ਕੋਈ ਕੁਝ ਨਹੀਂ ਹੁੰਦਾ। ਪੈਟਰਨ ਉਹੀ ਟੁੱਟੀ ਜਿਹੀ ਹਿੰਦੀ ਦੇ ਵਿੱਚ ਜਾਂ ਗਲਤ ਜਿਹੀ ਅੰਗਰੇਜ਼ੀ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੋਏਗਾ ਜਾਂ ਮੋਦੀ ਨੂੰ ਟੈਰਰਿਸਟ ਕਿਹਾ ਹੋਏਗਾ ਜਾਂ ਕੋਈ ਹੋਰ ਹੋਏਗਾ, ਇਸ ਤੋਂ ਬਿਨਾਂ ਕੁਝ ਨਹੀਂ ਹੁੰਦਾ। ਲੇਕਿਨ ਜਿਹੜੀ ਖਬਰ ਦਾ ਪੈਟਰਨ, ਕਿਉਂਕਿ ਇਹ ਵੀ ਜਿਹੜੀ ਖਬਰ ਅਸੀਂ ਐਡਮਿੰਟਨ ਦੇ ਹਵਾਲੇ ਨਾਲ ਜ਼ਿਕਰ ਕਰ ਰਹੇ ਹਾਂ, ਕਿਉਂਕਿ ਐਡਮਿੰਟਨ ਆਲਮੋਸਟ 3.5-4 ਘੰਟੇ ਦੀ ਡਰਾਈਵ ਹੈ ਕੈਲਗਰੀ ਤੋਂ। ਔਰ ਕਿਉਂਕਿ ਕੈਲਗਰੀ ਦੇ ਇਸ ਐਡਮਿੰਟਨ 'ਚ ਵੀ ਸਾਈਜ਼ੇਬਲ ਸਿੱਖ ਪੋਪੂਲੇਸ਼ਨ ਹੈ। ਕੈਲਗਰੀ 'ਚ ਤਾਂ ਮੈਂ ਦੱਸਿਆ ਸੀ ਕਿ ਸਰੀ ਟੋਰਾਂਟੋ ਤੋਂ ਬਾਅਦ ਦੂਸਰਾ। ਸੋ ਉਹਨਾਂ ਨੇ ਕੈਲਗਰੀ ਦੇ ਵਿੱਚ, ਕਿਉਂਕਿ ਕੈਨੇਡਾ ਦੀਆਂ ਏਜੰਸੀਆਂ ਨੇ ਵੀ ਆਪਣੇ ਕੰਨ ਖੜੇ ਕੀਤੇ ਹੋਣੇ ਨੇ ਕਿ ਵੀ ਇਹ ਸ਼ਰਾਰਤ ਕਰਦੇ ਨੇ, ਇਸ ਲਈ ਇਹਨਾਂ ਨੂੰ ਕੈਲਗਰੀ ਦੇ ਵਿੱਚ ਇਸ ਕਿਸਮ ਦੀ ਸ਼ਰਾਰਤ ਕਰਨ ਦਾ ਮੌਕਾ ਨਹੀਂ ਮਿਲਿਆ। ਔਰ ਹੋ ਸਕਦਾ ਕੋਈ ਵਾਪਸ ਮੰਦਰ ਵੀ ਨਾ ਹੋਏ ਕੈਲਗਰੀ 'ਚ, ਪਰ ਇਹਨਾਂ ਨੇ ਐਡਮਿੰਟਨ ਦੇ ਵਿੱਚ ਜਿਹੜੀ ਖੇਡ ਖੇਡੀ। ਤੇ ਖੇਡ ਵੀ ਕੀ ਹੈ ਕਿ ਜਿਹੜਾ ਬੈਪਸ ਜਿਹੜੀ ਹੁਣ ਪਿਕਚਰ ਇਹਨਾਂ ਦੀ ANI ਔਰ PTI, ਹੁਣ ਇਹ ਦੋਨੋਂ ਹੀ ਇੰਟੈਲੀਜੈਂਸ ਏਜੰਸੀਆਂ ਦੇ, PTI ਪ੍ਰੈਸ ਟਰਸਟ ਆਫ ਇੰਡੀਆ ਜਿਹੜਾ ਪ੍ਰਿੰਟ ਮੀਡੀਆ ਜਿਹਦੇ 'ਚ ਸਟੋਰੀ ਪਲਾਂਟ ਹੁੰਦੀ, ANI ਇਹਨਾਂ ਦੀ ਜਿਹੜੀ ਹੈ ਉਹ ਡਿਜੀਟਲ ਔਰ ਇਲੈਕਟ੍ਰੋਨਿਕ ਔਰ TV, ਔਰ ਫਿਰ ANI ਦਾ ਅੱਗੋਂ ਰॉयटर ਦੇ ਨਾਲ ਵੀ ਜਿਹੜਾ ਇਹਨਾਂ ਦੀ ਡੀਲ ਹੈ, ਔਰ ਸ਼ਾਇਦ CNN IBN ਦੇ ਨਾਲ ਵੀ ਹੈ। ਇਹ ਫਿਰ ਜਿਹੜੀ ANI ਜਾਂ ਇਹਦੇ 'ਚ ਲੱਗਦੀ ਹੈ ਮੇਕ ਸ਼ੋਰ ਕਰਦੇ ਨੇ ਦੁਨੀਆ ਦੇ ਦੂਜੇ ਮੇਜਰ ਮੀਡੀਆ 'ਚ ਵੀ ਜਾਏ। ਹੁਣ ਜਿਹੜੀ ਪ੍ਰਿੰਟ ਮੀਡੀਆ 'ਚ PTI ਦੀ ਸਟੋਰੀ ਹੈ, ਬੈਪਸ ਹਿੰਦੂ ਟੈਂਪਲ ਵੈਂਡਲਾਈਜ਼ਡ ਇਨ ਕੈਨੇਡਾ। ਹੁਣ ਵੈਂਡਲਾਈਜੇਸ਼ਨ ਤੁਸੀਂ ਡਿਕਸ਼ਨਰੀ ਮੀਨਿੰਗ ਦੇਖੋਗੇ ਜਿਹਦੇ 'ਚ ਭੰਨ ਤੋੜ ਹੁੰਦਾ, ਪਰ ਹੁਣ ਵੈਂਡਲਾਈਜੇਸ਼ਨ ਕੀ ਹੈ? ਬੈਬ ਸ਼੍ਰੀ ਸਵਾਮੀ ਨਾਰਾਇਣ ਮੰਦਰ ਉੱਤੇ ਲਿਖਿਆ ਹੋਇਆ, ਥੱਲੇ ਲਿਖਿਆ PM ਮੋਦੀ MP ਆਰੀਆ ਹਿੰਦੂ ਟੈਰਰਿਸਟ ਆਰ ਐਂਟੀ ਕੈਨੇਡਾ। ਹੁਣ ਇਹ ਵੈਂਡਲਾਈਜੇਸ਼ਨ ਬਣਾ ਦਿੱਤੀ। ਹੁਣ ਇਹਦਾ ਕਿ ਭਾਈ ਆ ਜਿਹੜਾ ਦੂਜਾ ਚੰਦਰਾ ਔਰ ਜਿਹੜਾ ਆਰੀਆ ਉਹਦਾ ਅਸੀਂ ਜ਼ਿਕਰ ਕਰਾਂਗੇ। ਮਾਪਿਓ ਨੇ ਨਾਂ ਚੰਦਰਾ ਰੱਖਿਆ ਤਾਂ ਉਹਨੇ ਹੁਣ ਚੰਦਰੀਆਂ ਹੀ ਕਰਨੀਆਂ, ਹੋਰ ਉਹਦੇ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ? ਹੁਣ ਇਹਨੂੰ ਵੈਂਡਲਾਈਜੇਸ਼ਨ ਬਣਾ ਕੇ ਇੰਨੀ ਵੱਡੀ ਖਬਰ ਵੀ ਬਣਾਇਆ। ਫਿਰ ਇਸ ਵਾਰ ਉਹਨਾਂ ਨੇ ਯਕੀਨੀ ਕੀਤਾ, ਇੱਕ ਪਾਸੇ ਤਾਂ ਹਿੰਦੂ ਚੈਂਬਰ ਆਫ ਕਮਰਸ ਹੈ ਕੈਨੇਡਾ ਦਾ, ਅਮਰੀਕਾ ਦੀ ਵੀ ਜਿਹੜੀ ਹਿੰਦੂ ਫਾਊਂਡੇਸ਼ਨ ਹੈ ਉਹਦੇ ਨਾਲ ਵੀ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਬਿਆਨ, ਪਰ 2-3 ਹੋਰ ਗੋਰੇ MP ਜਿਹੜੇ ਨੇ ਉਹ ਐਡਮਿੰਟਨ ਏਰੀਆ ਦਾ, ਇੱਕ ਅੱਧਾ ਕੋ ਹੋਰ ਹੈ
ਜਿਹੜੇ ਇਹਨਾਂ ਨੇ ਜ਼ਾਹਰ ਹੈ, ਅਸੀਂ ਪਿਛਲੇ ਦਿਨਾਂ ਦੇ ਵਿੱਚ ਉਸ ਸਾਰੀ ਦਾ ਜ਼ਿਕਰ ਕੀਤਾ ਸੀ ਡਿਸਕਸ਼ਨ ਦਾ, ਕਿ ਜਿਹੜੀ ਪਬਲਿਕ ਇਨਕੁਆਇਰੀ ਜਿਹਨੂੰ ਜੱਜ ਸ਼ਾਇਦ ਮੇਰੀ ਸੀ ਨਾ, ਉਹਨੇ ਸੁਣਿਆ ਕਿ 2019 ਔਰ 2021 ਦੀਆਂ ਇਲੈਕਸ਼ਨਾਂ ਦੇ ਵਿੱਚ ਕਿਵੇਂ ਜਿਹੜਾ ਇੰਡੀਆ ਨੇ ਦਖਲਅੰਦਾਜ਼ੀ ਕੀਤੀ। ਇਕੱਲੀ ਇਹੀ ਨਹੀਂ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਪ੍ਰੋ ਸਿੱਖ ਜਾਂ ਐਂਟੀ ਇੰਡੀਆ ਜਿਹਨੂੰ ਇਹ ਕਹਿੰਦੇ ਨੇ ਉਹ ਨਾ ਜਿੱਤੇ, ਸਗੋਂ ਪਾਰਟੀ ਲੀਡਰਸ਼ਿਪ ਦੇ ਵਿੱਚ ਵੀ ਉਹ ਕੰਜ਼ਰਵੇਟਿਵ ਹੋਏ ਜਾਂ ਲਿਬਰਲ ਹੋਏ, ਉਸ ਦੀ ਚੋਣ 'ਚ ਵੀ ਜਿਹੜਾ ਹੈ ਉਹ ਇੰਡੀਅਨ ਦਖਲਅੰਦਾਜ਼ੀ ਹੈ। ਚਾਈਨਾ ਬਾਰੇ ਤਾਂ ਕਿਹਾ ਹੀ ਜਾਂਦਾ ਸੀ ਔਰ ਅਸੀਂ ਡਿਸਕਸ ਨਹੀਂ ਸੀ ਕੀਤਾ। ਪਿਛਲੇ ਹਫਤੇ ਨਿਊਯਾਰਕ ਟਾਈਮਜ਼ ਨੇ ਇਹਦੇ ਤੇ 6-7 ਪੇਜ ਦੀ ਬੜੀ ਡੀਟੇਲ ਸਟੋਰੀ ਕੀਤੀ ਸੀ, ਇਹ ਕ੍ਰਿਟੀਕਲ ਗੈਪ ਇਨ ਡੈਮੋਕ੍ਰੇਸੀ। yawn say Canadian politicians, China and India have been accused of exploiting the opaque nomination contests of Canadian political parties to meddle in elections। ਇਹ ਦੋਨਾਂ ਦੇ ਉੱਤੇ ਇਲਜ਼ਾਮ ਹੈ ਔਰ ਇਹ ਡੀਟੇਲ ਸਟੋਰੀ ਹੈ ਨਿਊਯਾਰਕ ਟਾਈਮਜ਼ ਦੀ, ਔਰ ਇਹਦੇ 'ਚ ਉਹਨਾਂ ਨੇ ਬੜੀ ਡੀਟੇਲ ਦੇ ਵਿੱਚ ਇਹ ਕਿਹਾ ਸੀ ਕਿ ਭਾਈ ਕਿਵੇਂ ਜਿਹੜਾ ਹੈ ਉਹ ਇੰਟਰਫੀਅਰ ਇੰਡੀਆ ਕਰਦਾ ਹੈ। ਔਰ ਇਹਦੇ 'ਚ ਨਿਊਯਾਰਕ ਟਾਈਮਜ਼ ਦੀ ਸਟੋਰੀ ਦੇ ਵਿੱਚ ਉਹਨਾਂ ਨੇ ਸਿੱਖ ਐਕਟਿਵਿਸਟ ਨੂੰ ਵੀ ਕੋਟ ਕੀਤਾ ਸੀ, ਔਰ ਫਿਰ ਸਿੱਖ ਐਕਟਿਵਿਸਟ ਨੇ ਕੀ ਕਿਹਾ ਤੇ ਉਹਦੇ ਜਵਾਬ 'ਚ ਕੈਨੇਡਾ ਦਾ ਜਿਹੜਾ ਇੰਡੀਆ ਦਾ ਕੈਨੇਡਾ 'ਚ ਐਂਬੈਸਡਰ ਹੈ ਸੰਜੇ ਕੁਮਾਰ ਵਰਮਾ, ਉਹਨੇ ਕੀ ਕਿਹਾ ਇਹ ਵੀ ਉਹਦੇ 'ਚ ਇਸ ਨਿਊਯਾਰਕ ਟਾਈਮਜ਼ ਦੀ ਸਟੋਰੀ ਦੇ ਵਿੱਚ ਮੈਂਸ਼ਨ ਹੈ। ਔਰ ਉਹਦੇ 'ਚ ਉਹਨਾਂ ਨੇ ਡੀਟੇਲ 'ਚ ਕਿਹਾ ਕਿ ਵੀ ਇਹ ਬਰੈਂਪਟਨ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਪਾਪੂਲੇਸ਼ਨ ਹੈ, ਸਿੱਖ ਐਕਟਿਵਿਸਟ ਨੂੰ ਜਿਹੜਾ ਹੈ, ਸਿੱਖ ਐਕਟਿਵਿਸਟ ਲੰਮੇ ਸਮੇਂ ਤੋਂ ਕਹਿੰਦੇ ਰਹੇ ਨੇ ਕਿ ਇੰਡੀਆ ਜਿਹੜਾ ਉਹ ਇੰਟਰਫੀਅਰ ਕਰਦਾ ਹੈ ਕੈਨੇਡਾ ਦੇ ਮਾਮਲਿਆਂ ਦੇ ਵਿੱਚ। ਔਰ ਇਸ ਦੇ ਉੱਤੇ ਉਹਨਾਂ ਨੇ ਜਰਮਨਜੀਤ ਸਿੰਘ ਨੂੰ ਕੋਟ ਕੀਤਾ ਹੈ ਕਿ ਬਰੈਂਪਟਨ ਦੇ ਵਿੱਚ ਇੰਡੀਅਨ ਕੌਂਸਲੇਟ ਡਿਸਾਈਡ ਕਰਦਾ ਹੈ ਕਿ ਉਹਨਾਂ ਨੇ ਕਿਸ ਨੂੰ ਪਾਰਟੀ ਦਾ ਕੈਂਡੀਡੇਟ ਬਣਾਉਣਾ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਸ ਨੂੰ ਜੇ ਕੋਈ ਚੈਲੰਜ ਕਰਦਾ ਹੈ ਤੇ ਉਸ ਨੂੰ ਇਹ ਟੈਰਰਿਸਟ ਕਹਿ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਇਸ ਦੇ ਜਵਾਬ ਦੇ ਵਿੱਚ ਸੰਜੇ ਕੁਮਾਰ ਵਰਮਾ ਨੂੰ ਜਦੋਂ ਪੁੱਛਿਆ ਗਿਆ ਕਿ ਭਾਈ ਇਹ ਨਿਊਯਾਰਕ ਟਾਈਮਜ਼ ਦੀ ਸਟੋਰੀ ਹੈ ਵੀਕਐਂਡ ਦੀ, ਤੇ ਉਹਨੇ ਇਹ ਕਿਹਾ, ਉਹਨਾਂ ਨੇ ਕਿਹਾ ਜੀ ਕਿ ਇੰਡੀਅਨ ਗਵਰਨਮੈਂਟ ਬਿਲਕੁਲ ਇੰਟਰਫੀਅਰ ਨਹੀਂ ਕਰਦੀ ਕਿਸੇ ਮੁਲਕ ਦੇ ਇੰਟਰਨਲ ਮਾਮਲਿਆਂ ਦੇ ਵਿੱਚ, ਔਰ ਇਹਦੇ ਬਾਰੇ ਕੋਈ ਕੰਕਰੀਟ ਐਵੀਡੈਂਸ, ਕਿਉਂਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਮਾਮਲੇ 'ਚ ਵੀ ਉਹ ਡਿਨਾਇਲ 'ਚ ਹੀ ਨੇ। ਔਰ ਇਸ ਤੋਂ ਵੀ ਉਹ ਅੱਗੇ ਜਾ ਕੇ ਇਹ ਕਹਿੰਦਾ ਹੈ ਕਿ ਵੀ ਇਹ ਜਿਹੜੇ ਐਲੀਗੇਸ਼ਨ ਨੇ ਇਹ ਐਵੇਂ ਖਾਮਖਾ ਦੀ ਜਿਹੜੀ ਹੈ ਉਹ ਕਾਨਾਫੂਸੀ ਹੈ ਇਸ ਤੋਂ, ਔਰ ਇਹ ਪੋਸੀਬਲੀ ਓਰੀਜੀਨੇਟਿੰਗ ਫਰੋਮ ਐਂਟੀ ਇੰਡੀਆ ਐਕਸਟ੍ਰੀਮਿਸਟ ਐਂਡ ਟੈਰਰਿਸਟ ਐਲੀਮੈਂਟਸ based in Canada who have a vested interest in undermining Canada-India relations and interfering in India's internal affairs। ਉਹਨੇ ਕਿਹਾ ਜੀ ਇਹ ਜਿਹੜੇ ਕੈਨੇਡਾ 'ਚ ਬੈਠੇ ਅੱਤਵਾਦੀ ਔਰ ਦਹਿਸ਼ਤਗਰਦ ਨੇ, ਇੱਦਾਂ ਦੇ ਇਲਜ਼ਾਮ ਉਹ ਲਾਉਂਦੇ ਨੇ, ਉਹ ਇੰਡੀਆ ਕੈਨੇਡਾ ਰਿਲੇਸ਼ਨਸ਼ਿਪ ਨੂੰ ਜਿਹੜਾ ਹੈ ਉਹ ਡਿਸਟਰੋਏ ਕਰਨਾ ਚਾਹੁੰਦੇ ਨੇ। ਹੁਣ ਇਹ ਮੈਂ ਸਟੋਰੀ ਕਿਉਂਕਿ ਡਿਸਕਸ ਨਹੀਂ ਸੀ ਕੀਤੀ, ਔਰ ਮੈਂ ਅੱਜ ਜਦੋਂ ਇਹਨਾਂ ਦੀ ਸੋ ਕਾਲਡ ਵੈਂਡਲਾਈਜੇਸ਼ਨ ਦੀ ਸਟੋਰੀ ਨੂੰ ਕੱਢਿਆ ਤੇ ਮੈਂ ਕਿਹਾ ਵੀ ਇਹ ਵੀ ਦਿਲਚਸਪ ਹੈ ਕਿ ਨਿਊਯਾਰਕ ਟਾਈਮਜ਼ ਨੇ ਵੀ ਇਸ ਦੇ ਉੱਤੇ ਪੂਰਾ 8-9 ਪੇਜਿਸ ਦਾ ਜਿਹੜਾ ਹੈ ਉਹ ਆਰਟੀਕਲ ਇਸ ਦੇ ਉੱਤੇ ਕਿ ਭਾਈ ਇੰਡੀਆ ਦੀ ਇੰਟਰਫੇਰੈਂਸ ਕਿਵੇਂ। ਹੁਣ ਜਿਹੜਾ ਇਹਨਾਂ ਦੇ ਅਸੀਂ ਪੈਟਰਨ ਵੱਲ ਮੁੜੀਏ ਕਿ ਜਿੱਥੇ ਇਹਨਾਂ ਦਾ ਪੈਟਰਨ ਇਹ ਹੁੰਦਾ ਹੈ ਕਿ ਭਾਈ ਜਦੋਂ ਜਿੱਥੇ ਰੈਫਰੈਂਡਮ ਹੋਣਾ ਉਸ ਤੋਂ ਪਹਿਲਾਂ ਔਰ ਬਿਨਾਂ ਕਿਸੇ ਇਨਵੈਸਟੀਗੇਟਿਵ ਰਿਪੋਰਟ ਦੇ, ਬਿਨਾਂ ਕਿਸੇ ਤਹਿਕੀਆਤ ਦੇ ਇਹਨੂੰ ਸਿੱਧਾ ਖਾਲਿਸਤਾਨ ਦੇ ਖਾਤੇ 'ਚ ਪਾਇਆ ਜਾਂਦਾ ਹੈ। ਫਿਰ ਕੱਲਾ ਖਾਲਿਸਤਾਨ ਦੇ ਖਾਤੇ 'ਚ ਨਹੀਂ, ਉਹਨੂੰ ਅੱਗੋਂ ਰੈਫਰੈਂਡਮ ਦੇ ਨਾਲ ਜੋੜਿਆ ਜਾਂਦਾ ਹੈ। ਔਰ ਹਰ ਵਾਰ ਇਹਨਾਂ ਦਾ ਆਪਣਾ ਕੰਮ ਹੁੰਦਾ। ਔਰ ਇਸ ਮਾਮਲੇ 'ਚ ਆਸਟ੍ਰੇਲੀਆ ਦੇ ਵਿੱਚ ਮੈਲਬਰਨ ਜਾਂ ਬ੍ਰਿਸਬੇਨ ਮੈਨੂੰ ਯਾਦ ਨਹੀਂ ਹੈ, ਜਦੋਂ ਇਸੇ ਕਿਸਮ ਦੇ ਬਿਆਪ ਸਮੁੰਦਰ ਦੇ ਵਿੱਚ ਇਹਨਾਂ ਨੇ ਸੋ ਕਾਲਡ ਵੈਂਡਲਾਈਜੇਸ਼ਨ ਦਾ ਚਾਰਜ ਲਾਇਆ ਔਰ ਪੁਲਿਸ ਜ਼ਾਹਰ ਹੈ ਕਿ ਵੀ ਫਿਰ ਰੌਲਾ ਪਾਉਂਦੇ ਨੇ ਜੀ ਇਹਨੂੰ ਇਹ ਹਿੰਦੂ ਫੋਬੀਆ ਹੈ ਔਰ ਪੁਲਿਸ ਇਹਦੀ ਤਹਿਕੀਆਤ ਕਰੇ। ਤੇ ਪੁਲਿਸ ਨੇ ਤਹਿਕੀਆਤ ਕੀਤੀ, ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਵੀ ਇਹਨਾਂ ਦਾ ਆਪਣਾ ਕੰਮ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਕਈ ਮਿਲੀਅਨ ਦੀਆਂ ਇਹ ਇਮਾਰਤਾਂ ਜਿਹੜੀਆਂ ਕਿ ਰਾਹ ਨੇ ਖੜੀਆਂ ਕਰਵਾਈਆਂ ਹੋਈਆਂ ਵਾਪਸ ਜਾਂ ਅਕਸ਼ਤਾਮ ਮੰਦਰਾਂ ਦੇ ਨਾਂ ਥੱਲੇ, ਉੱਥੇ ਕੈਮਰੇ ਨਹੀਂ ਨੇ, ਤੇ ਜੇ ਕੈਮਰੇ ਨੇ ਤਾਂ ਮੌਕੇ ਦੇ ਉੱਤੇ ਉਹ ਸਵਿਚ ਆਫ ਨੇ। ਉਹ ਜਿਹੜੇ ਆਸਟ੍ਰੇਲੀਆ ਦੇ ਵਿੱਚ ਵੀ ਪੁਲਿਸ ਰਿਪੋਰਟ 'ਚ ਆਇਆ ਕਿ ਬਈ ਉਹ ਡੈਲੀਬਰੇਟਲੀ ਸਵਿਚ ਆਫ ਕੀਤੇ ਗਏ ਔਰ ਫਿਰ ਉਹ ਸਵਿਚ ਆਨ ਹੋ ਜਾਂਦੇ ਨੇ ਲੇਟਰ ਔਨ। ਸੋ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਆ ਉਹ ਖਤਮ ਹੋਈ। ਔਰ
ਇਹੀ ਪਾਰਟ ਇਹਨਾਂ ਨੇ ਈਵਨ ਅਮਰੀਕਾ ਬੇ ਏਰੀਏ ਦੇ ਵਿੱਚ ਵੀ ਜਦੋਂ ਸੈਨ ਫਰਾਂਸਿਸਕੋ ਰੈਫਰੈਂਡਮ ਸੀ ਉਸ ਤੋਂ ਪਹਿਲਾਂ ਇਸ ਕਿਸਮ ਦਾ ਡਰਾਮਾ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਔਰ ਹੁਣ ਇਹ ਕਿਵੇਂ ਇਸ ਸਭ ਨੂੰ ਰੈਫਰੈਂਡਮ ਨਾਲ ਜੋੜਨਾ ਚਾਹੁੰਦੇ ਨੇ। ਹੁਣ ਇਹ ਜਿਹੜੀ ਘਟਨਾ ਐਡਮਿੰਟਨ ਦੀ ਜਿਹਨੂੰ ਬੜਾ ਵੈਂਡਲਾਈਜੇਸ਼ਨ ਕਿਹਾ ਗਿਆ ਹੈ, ਇਸ ਦੇ ਉੱਤੇ ਕੈਨੇਡੀਅਨ ਪੋਲੀਟੀਸ਼ੀਅਨਸ ਜਾਂ ਚੰਦਰੇ ਦੇ ਬਿਆਨ ਦੀ ਗੱਲ ਕਰਨ ਤੋਂ ਪਹਿਲਾਂ ਮੇਰੀ ਨਜ਼ਰ ਹਿੰਦੂ ਅਮਰੀਕਨ ਫਾਊਂਡੇਸ਼ਨ ਇਹਨਾਂ ਨੂੰ ਕਿਵੇਂ ਇਹ ਕੋਆਰਡੀਨੇਟ ਕਰਦੇ ਨੇ ਇੱਕ ਦੂਜੇ ਨਾਲ, ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਉਹਨਾਂ ਨੇ ਜਿਹੜਾ ਇਹਨਾਂ ਨੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਜਿਹੜਾ ਬਿਆਨ ਕੈਨੇਡੀਅਨ ਹਿੰਦੂ ਚੈਂਬਰ ਆਫ ਕਾਮਰਸ ਨੇ ਦਿੱਤਾ ਹੈ ਕਿ ਐਡਮਿੰਟਨ ਦੇ ਵਿੱਚ ਇਹ ਹੋਇਆ, ਉਸ ਨੂੰ ਉਹਨਾਂ ਨੇ ਬਿਲਕੁਲ ਉਸ ਦੇ ਉੱਤੇ ਆਧਾਰਿਤ ਉਹਨਾਂ ਨੇ ਕੰਡੈਮ ਕੀਤਾ। ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਗੁੱਸੇ 'ਚ ਹਾਂ ਇਸ ਐਕਟ ਦੇ ਨਾਲ ਔਰ ਇਹ ਪ੍ਰੋ ਖਾਲਿਸਤਾਨ ਐਕਟਿਵਿਸਟ ਦਾ ਕੰਮ ਹੈ ਔਰ ਕੈਨੇਡੀਅਨ ਅਥਾਰਟੀਜ਼ RCMP ਐਲਬਰਟਾ ਔਰ ਸੀਸਸ ਕੈਨੇਡਾ ਇਸ ਸਾਰੇ ਮਾਮਲੇ ਦੀ ਪੜਤਾਲ ਕਰੇ ਔਰ ਇਹ ਹਿੰਦੂ ਮੰਦਰਾਂ ਦੀ ਹੋ ਰਹੀ ਬੇਹੁਰਮਤੀ ਜਿਹੜੀ ਹੈ ਔਰ ਸਿਟਿੰਗ MP ਚੰਦਰਾ ਆਰੀਆ ਨੂੰ ਦਿੱਤੀ ਗਈ ਧਮਕੀ ਇਹ ਬਹੁਤ ਖਤਰਨਾਕ ਹੈ। ਔਰ ਹੁਣ ਜਿਹੜੀ ਗੱਲ ਅਸਲੀ ਹੈ ਐਂਡ ਹਿੰਦੂ ਟੈਂਪਲ ਵੈਂਡਲਾਈਜੇਸ਼ਨ ਆਫ ਅਨਦਰ ਹਿੰਦੂ ਟੈਂਪਲ ਐਂਡ ਇੰਪਲਾਈਡ ਥ੍ਰੈਟ ਟੂ ਅ ਸਿਟਿੰਗ MP and remain vigilant as the upcoming Khalistan referendum in Calgary sponsored by Sikhs for Justice carries the potential of more strife in the region ਕਿ ਇਹ ਜਿਹੜਾ ਹੋ ਰਿਹਾ ਇਹਦੇ ਨਾਲ ਇਲਾਕੇ ਦੇ ਵਿੱਚ ਹੋਰ ਵੀ ਜਿਹੜੀ ਹੈ ਉਹ ਤਾਂ ਜਿਹੜਾ ਹੈ ਉਹ ਕਸ਼ੀਦਗੀ ਸਟ੍ਰਾਈਫ ਟਕਰਾਅ ਪੈਦਾ ਹੋਏਗਾ। ਸੋ ਇਸ ਤੋਂ ਕੋਈ ਉਹੀ ਪੈਟਰਨ ਜਦੋਂ ਅਸੀਂ ਪੈਟਰਨ ਦੇਖੋਗੇ ਤਾਂ ਫਿਰ ਤਾਂ ਇਹ ਨਜ਼ਰ ਆਉਂਦਾ ਵੀ ਇਹਦੇ ਤੇ ਤਾਂ ਤੁਹਾਨੂੰ ਕੋਈ ਦੋ ਡਿਟੈਕਟਿਵ ਵੀ ਡਿਪਿਊਟ ਕਰਨ ਦੀ ਲੋੜ ਨਹੀਂ, ਤੁਹਾਨੂੰ ਨਜ਼ਰ ਆ ਰਿਹਾ ਇਸ ਦੇ ਬਿਹਾਈਂਡ ਕੌਣ ਹੈ ਔਰ ਜਿਸ ਅੰਦਾਜ਼ ਦੇ ਵਿੱਚ ਉਹਨੇ ਚੰਦਰੇ ਨੇ ਇਸ ਕੇਸ ਨੂੰ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਨਜ਼ਰ ਆਉਂਦਾ ਹੈ ਕਿ ਭਾਈ ਉਹ ਆਪਣਾ ਲੂਣ ਜਿਹੜਾ ਹੈ ਉਸ ਨੂੰ ਹਰਾਮ ਨਹੀਂ ਕਰ ਰਿਹਾ, ਉਹਨੂੰ ਹਲਾਲ ਕਰ ਰਿਹਾ ਔਰ ਇਸ ਦੇ ਉੱਤੇ ਉਸ ਦਾ ਜਿਹੜਾ ਬਿਆਨ ਹੈ ਔਰ ਬਾਕੀਆਂ ਦਾ ਮੈਂ ਉਹਨੂੰ ਥੋੜਾ ਟੱਚ ਕਰਾਂਗਾ ਕਿ ਭਾਈ ਕਿਵੇਂ ਜਿਹਨੂੰ ਕਹਿੰਦੇ ਨੇ ਵੀ ਖੰਭਾਂ ਦੀਆਂ ਡਾਰਾਂ ਬਣਾਈਆਂ ਜਾ ਰਹੀਆਂ ਨੇ। ਨਾਲ ਦੀ ਨਾਲ ਕੌਂਸਲੇਟ ਜਨਰਲ ਜਿਹੜਾ ਵੈਨਕੂਵਰ 'ਚ ਹੈ ਉਹਨੇ ਇਸ ਦੇ ਉੱਤੇ ਟਵੀਟ ਕੀਤਾ ਕਿ ਬਈ ਅਸੀਂ ਬਾਪ ਸ਼੍ਰੀ ਸਵਾਮੀ ਨਾਰਾਇਣ ਮੰਦਿਰ ਐਡਮਿੰਟਨ ਦੀ ਬੇਹੁਰਮਤੀ ਨੂੰ ਦੀ ਨਿਖੇਧੀ ਕਰਦੇ ਹਾਂ ਜਿਹਦੇ ਤੇ ਐਂਟੀ ਇੰਡੀਆ ਗ੍ਰੈਫਿਟੀ ਲਿਖੀ ਗਈ ਔਰ ਅਸੀਂ ਕੈਨੇਡੀਅਨ ਅਥਾਰਟੀਜ਼ ਨੂੰ ਤੋਂ ਇਹ ਮੰਗ ਕਰਦੇ ਹਾਂ ਕਿ ਇਸ ਘਟਨਾ ਦੀ ਫੌਰਨ ਉਹ ਜਾਂਚ ਕਰਨ ਔਰ ਜਿਹੜੇ ਇਹ ਕਾਰਾ ਕਰਨ ਵਾਲੇ ਨੇ ਉਹਨਾਂ ਦੇ ਖਿਲਾਫ ਫੌਰਨ ਕਾਰਵਾਈ ਕੀਤੀ ਜਾਏ। ਹਾਲਾਂਕਿ ਇਹਨਾਂ ਦੀ ਆਪਣੀ ਸਟੋਰੀ ਕਹਿੰਦੀ ਹੈ ਕਿ ਜਿਸ ਬੈਪਸ ਮੰਦਰ ਦੀ ਇਹ ਸੋ ਕਾਲਡ ਵੈਂਡਲਾਈਜੇਸ਼ਨ ਦੀ ਭੰਨ ਤੋੜ ਦੀ ਗੱਲ ਕਰਦੇ ਨੇ ਉਹਨਾਂ ਵੱਲੋਂ ਇਸ ਮੁੱਦੇ ਤੇ ਕੋਈ ਬਿਆਨ ਨਹੀਂ ਦਿੱਤਾ ਗਿਆ ਔਰ ਇਸ ਦੇ ਉੱਤੇ ਫਿਰ ਉਹਨਾਂ ਨੇ ਈਵਨ ਰੈਂਡੀ ਬॉयਸਮਾਰਟ ਮੈਂਬਰ ਆਫ ਪਾਰਲੀਮੈਂਟ ਹੈ ਐਡਮਿੰਟਨ ਸੈਂਟਰ ਤੋਂ, ਉਸ ਨੇ ਇਹ ਕਿਹਾ ਕਿ ਜੀ ਇਹ ਜਿਹੜੀ ਪੇਂਟ ਦੇ ਨਾਲ ਜਿਹੜੀ ਹੈ ਉਹ ਵੈਂਡਲਾਈਜੇਸ਼ਨ ਕੀਤੀ ਗਈ ਹੈ ਉਹਨੇ ਇਹ ਬੜੀ ਹੇਟਫੁਲ ਉਹਦੇ ਤੇ ਨਫ਼ਰਤੀ ਨਾਅਰੇ ਲਿਖੇ ਗਏ ਨੇ, ਇਹ ਤਾਂ ਨਹੀਂ ਹੋਣਾ ਚਾਹੀਦਾ, ਇਹ ਜਿਹੜੇ ਧਾਰਮਿਕ ਥਾਵਾਂ ਨੇ ਇਹ ਤਾਂ ਪੂਜਾ ਇਬਾਦਤ ਦੀਆਂ ਥਾਵਾਂ ਨੇ, ਕੈਨੇਡਾ ਦੇ ਵਿੱਚ ਨਫ਼ਰਤ ਦੇ ਲਈ ਕੋਈ ਥਾਂ ਨਹੀਂ ਖਾਸ ਤੌਰ ਤੇ ਜਿਹੜੀ ਪੂਜਾ ਔਰ ਇਬਾਦਤ ਦਾ ਥਾਂ ਹੈ। ਇਸੇ ਤਰ੍ਹਾਂ ਇੱਕ ਹੋਰ MP ਟੈਰੀ ਡੋਗੋਇਡ ਉਹ ਕਹਿ ਰਿਹਾ ਜੀ ਮੈਨੂੰ ਬਹੁਤ ਧੱਕਾ ਲੱਗਾ ਮੈਂ ਜਦੋਂ ਬਾਪ ਸ਼੍ਰੀ ਸਵਾਮੀ ਨਾਰਾਇਣ ਮੰਦਿਰ ਐਡਮਿੰਟਨ ਦੀ ਵੈਂਡਲਾਈਜੇਸ਼ਨ ਦੀ ਖਬਰ ਦੇਖੀ ਹੈ ਔਰ ਇਹ ਕਿਸੇ ਵੀ ਧਾਰਮਿਕ ਥਾਂ ਨੂੰ ਡੀਫੇਸ ਕਰਨਾ ਇਹ ਬੜਾ ਰਿਪਲਸਿਵ ਐਕਸ਼ਨ ਹੈ। ਇਹ ਕੈਨੇਡਾ ਦੇ ਅੱਜ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਟੋਲਰੈਂਸ ਔਰ ਰਿਸਪੈਕਟ ਦੀਆਂ ਉਸ ਦੇ ਖਿਲਾਫ ਹੈ ਔਰ ਇਸ ਨੂੰ ਅਸੀਂ ਫੌਰਨ ਜਿਹੜਾ ਇਸ ਦੇ ਉੱਤੇ ਇਹਨੂੰ ਅਸੀਂ ਜਿਹੜਾ ਕੰਡੈਮ ਕਰਦੇ ਹਾਂ। ਔਰ ਇਸੇ ਤਰ੍ਹਾਂ ਫਿਰ ਕੈਨੇਡੀਅਨ ਹਿੰਦੂ ਚੈਂਬਰ ਆਫ ਕਾਮਰਸ ਦਾ ਬਿਆਨ ਕਿ ਜੀ ਇਹ ਜਿਹੜਾ ਵੈਂਡਲਿਜ਼ਮ ਦਾ ਐਕਟ ਹੈ ਇਹ ਜਿਹੜਾ ਨਾਕਾਬਲੇ ਬਰਦਾਸ਼ਤ ਹੈ, ਇਹਦੇ ਨਾਲ ਹਿੰਦੂ ਕਮਿਊਨਿਟੀ ਦੇ ਜਜ਼ਬਾਤਾਂ ਨੂੰ ਬਹੁਤ ਠੇਸ ਲੱਗੀ ਹੈ ਔਰ ਇਹ ਸੈਂਸਲੈਸ ਐਕਟ ਆਫ ਹੇਟ ਹੈ ਔਰ ਰਾਈਜ਼ਿੰਗ ਟਾਈਡ ਆਫ ਹਿੰਦੂ ਫੋਬੀਆ ਅਕ੍ਰੋਸ ਕੈਨੇਡਾ ਔਰ ਇਹ ਹਿੰਦੂ ਫੋਬੀਆ ਜਿਹੜਾ ਹੈ ਕੈਨੇਡਾ ਦੇ ਵਿੱਚ ਉਹ ਬਹੁਤ ਅੱਗੇ ਵਧਿਆ ਹੋਇਆ ਔਰ ਅਸੀਂ ਇਹ ਕਹਿੰਦੇ ਹਾਂ ਕਿ ਕੈਨੇਡਾ ਦੇ ਜਿਹੜੇ ਅਧਿਕਾਰੀ ਨੇ ਇਸ ਦੇ ਉੱਤੇ ਫੌਰਨ ਕਾਰਵਾਈ ਕਰਨ, ਹਿੰਦੂ ਫੋਬੀਆ ਨੂੰ ਰੋਕਣ ਔਰ ਇਹ ਜਿਹੜਾ ਔਰ ਨਾਲ ਦੀ ਨਾਲ ਫਿਰ ਉਹੀ ਕਹਾਣੀ ਆਪਣੇ ਪੈਟਰਨ ਨੂੰ ਆਪ ਹੀ ਕਹਿ ਰਹੇ ਨੇ ਕਿ ਜੀ ਇਸ ਤੋਂ ਪਹਿਲਾਂ ਵੀ ਖਾਲਿਸਤਾਨ ਰੈਫਰੈਂਡਮ ਤੋਂ ਪਹਿਲਾਂ ਹਿੰਦੂ ਮੰਦਰਾਂ ਦੀ ਜਿਹੜੀ ਹੈ ਮਿਸੀਸਾਗਾ
ਬਰੈਂਪਟਨ ਵਿੰਡਸਰ ਦੇ ਵਿੱਚ ਜਿਹੜੀ ਹੈ ਉਹ ਹਿੰਦੂ ਮੰਦਰਾਂ ਦੀ ਬੇਹਰਮਤੀ ਕੀਤੀ ਗਈ ਸੀ। ਔਰ ਚੰਦਰਾ ਆਰੀਆ ਜਿਹੜਾ ਨੈਪੀਅਨ ਤੋਂ ਹਾਊਸ ਆਫ ਕਾਮਨ ਚ ਉਹਨੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਹਿੰਦੂ ਟੈਂਪਲ ਜਿਹੜੇ ਨੇ ਗ੍ਰੇਟ ਟੋਰਾਂਟੋ ਏਰੀਆ, ਬ੍ਰਿਟਿਸ਼ ਕੋਲੰਬੀਆ ਤੇ ਦੂਸਰੀਆਂ ਥਾਵਾਂ ਦੇ ਉੱਤੇ ਉਹਨਾਂ ਦੀ ਬੇਹਰਮਤੀ ਹੋ ਰਹੀ ਹੈ। ਔਰ ਇਹ ਗੁਰਪਤਵੰਤ ਸਿੰਘ ਪੰਨੂ 6 ਫਾਰ ਜਸਟਿਸ ਨੇ ਪਿਛਲੇ ਸਾਲ ਹਿੰਦੂਆਂ ਨੂੰ ਇਹ ਧਮਕੀ ਦਿੱਤੀ ਸੀ ਕੈਨੇਡਾ ਦਿਆਂ ਨੂੰ ਕਿ ਵੀ ਤੁਸੀਂ ਵਾਪਸ ਇੰਡੀਆ ਜਾਓ। ਔਰ ਇਹ ਖਾਲਿਸਤਾਨ ਦੇ ਜਿਹੜੇ ਹਮਾਇਤੀ ਨੇ ਇਹ ਬਰੈਂਪਟਨ ਔਰ ਵੈਨਕੂਵਰ ਦੇ ਵਿੱਚ ਉਹਨਾਂ ਨੇ ਇੰਦਰਾ ਗਾਂਧੀ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਬਹੁਤ ਜਿਹੜਾ ਉਹ ਤਲਵਾਰਾਂ ਕੱਢ ਕੇ ਉਹਨਾਂ ਨੂੰ ਸਲਾਮੀ ਦਿੱਤੀ ਔਰ ਉਹਨੂੰ ਸੈਲੀਬ੍ਰੇਟ ਕੀਤਾ। ਮੈਂ ਬਹੁਤ ਦੇਰ ਤੋਂ ਕਹਿ ਰਿਹਾ ਕਿ ਖਾਲਿਸਤਾਨੀ ਐਕਸਟ੍ਰੀਮਿਸਟ ਜਿਹੜੇ ਨੇ ਇਹ ਜੋ ਵੀ ਚਾਹਣ ਕਰਕੇ ਹੇਟ ਔਰ ਵਾਇਲੈਂਸ ਦੀਆਂ ਗੱਲਾਂ ਬਚ ਕੇ ਨਿਕਲ ਜਾਂਦੇ ਨੇ। ਔਰ ਮੈਂ ਇਹਨੂੰ ਫੇਰ ਰਿਕਾਰਡ ਦੇ ਉੱਤੇ ਕਹਿਣਾ ਚਾਹੁੰਦਾ ਕਿ ਹਿੰਦੂ ਕੈਨੇਡੀਅਨ ਜਿਹੜੇ ਨੇ ਉਹ ਬਹੁਤ ਇਸ ਵੇਲੇ ਸਖਤੇ ਦੇ ਵਿੱਚ ਨੇ, ਬਹੁਤ ਉਹਨਾਂ ਦੇ ਉੱਤੇ ਉਹ ਜਿਹੜਾ ਉਹਨਾਂ ਨੂੰ ਦੇ ਉੱਤੇ ਖੌਫ ਜ਼ਦਾ ਨੇ। ਔਰ ਇਸ ਨੂੰ ਜੇ ਕੈਨੇਡੀਅਨ ਲਾ ਐਨਫੋਰਸਮੈਂਟ ਏਜੰਸੀਜ਼ ਨੇ ਗੰਭੀਰਤਾ ਨਾਲ ਨਾ ਲਿਆ ਤੇ ਇਸ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਹਿੰਦੂ ਕੈਨੇਡੀਅਨਸ ਦੇ ਖਿਲਾਫ ਫਿਜ਼ੀਕਲ ਐਕਸ਼ਨ ਵੀ ਹੁਣੇ ਕੋਈ ਅਗਲੀ ਇਹਨਾਂ ਨੇ ਇੱਦਾਂ ਦੀ ਹਰਕਤ ਕਰਨੀ ਹੈ। ਇਹਨਾਂ ਨੂੰ ਲੱਗਦਾ ਵੀ ਇਹ ਜਿਹੜਾ ਇਹਨਾਂ ਦਾ ਸਾਰਾ ਡਰਾਮਾ ਹੈ ਉਹ ਤਾਂ ਆਲਰੇਡੀ ਐਕਸਪੋਜ਼ ਹੋ ਚੁੱਕਾ ਹੈ। ਹੁਣ ਇਸ ਸਾਰੇ ਦੇ ਉੱਤੇ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਸਿੱਖਾਂ ਨੂੰ ਵੀ ਸਮਝ ਹੈ ਔਰ ਮੇਰਾ ਖਿਆਲ ਹੈ ਵੀ ਬਾਈ ਐਂਡ ਲਾਰਜ ਕੈਨੇਡੀਅਨ ਏਜੰਸੀਆਂ ਨੂੰ ਵੀ ਇਸ ਗੱਲ ਦੀ ਸਮਝ ਹੈ। ਪਰ ਇਸ ਦੇ ਉੱਤੇ ਜੇ ਈਵਨ ਸਿੱਖ ਐਕਟਿਵਿਸਟ ਪ੍ਰਾਈਵੇਟ ਡਿਟੈਕਟਿਵਸ ਲਾ ਕੇ ਇਹਨਾਂ ਦੇ ਇਸ ਭਾਂਡੇ ਨੂੰ ਜਿਹੜਾ ਉਹ ਭੰਨਣ ਤੇ ਜ਼ਿਆਦਾ ਬਿਹਤਰ ਹੋਏਗਾ। ਜਿਵੇਂ ਮੈਨੂੰ ਯਾਦ ਹੈ ਵੀ ਟੋਰਾਂਟੋ 'ਚ ਜਦੋਂ ਇਹਨਾਂ ਨੇ ਇਸ ਕਿਸਮ ਦਾ ਜਿਹੜਾ ਉਹ ਨੌਟੰਕੀ ਕੀਤੀ ਸੀ ਤੇ ਓਨਟਾਰੀਓ ਗੁਰਦੁਆਰਾ ਕਮੇਟੀ ਨੇ ਪਤਾ ਨਹੀਂ ਕਿੰਨੇ $1000 ਦਾ ਇਨਾਮ ਰੱਖਿਆ ਸੀ। ਉਹ ਕੰਡੈਮ ਤਾਂ ਹਰ ਸਿੱਖ, ਜਿਵੇਂ ਮੈਂ ਕਿਹਾ ਵੀ ਇਹ ਤਾਂ ਸਾਡੇ ਮਜ਼ਹਬ ਦੇ ਹੀ ਮੁੱਢਲੇ ਅਸੂਲਾਂ ਦੇ ਖਿਲਾਫ ਹੈ। ਉਹਨਾਂ ਨੇ ਕਿਹਾ ਸੀ ਵੀ ਇਨਾਮ ਦੇਵਾਂਗੇ ਅਸੀਂ, ਪਰ ਇਨਾਮ ਕਿਹਨੇ ਲੈਣਾ ਸੀ? ਕਰਨ ਵਾਲੇ ਤਾਂ ਇਹ ਆਪ ਨੇ। ਸੋ ਇਸ ਮੁੱਦੇ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਇੱਕ ਵਾਰ ਫੇਰ ਉਹਨਾਂ ਦਾ ਜਿਹੜਾ ਉਹ ਰੰਗ ਹੈ ਉਹ ਬਿਲਕੁਲ ਆਪਣੇ ਵੱਲੋਂ ਤਾਂ ਉਹਨਾਂ ਨੇ ਚੋਖਾ ਰੰਗ ਚਾੜਨ ਦੀ ਕੋਸ਼ਿਸ਼ ਕੀਤਾ ਨਫ਼ਰਤ ਦਾ, ਪਰ ਇਵੇਂ ਜਿਵੇਂ ਪਹਿਲਿਆਂ ਦੇ ਵੇਲੇ ਐਕਸਪੋਜ਼ ਹੋਏ ਨੇ ਇਸ ਵਾਰ ਵੀ ਇਹ ਬੇਨਕਾਬ ਹੀ ਹੋਏ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।